ਮੈਂ ਪੰਜਾਬੀ ਵਿੱਚ ਹੀ ਬਹੁਤੀ ਗੱਲ ਕਰਾਂਗਾ। ਜੋਗੀਆਂ ਦੀ ਗੱਲ ਪੰਜਾਬੀ ਵਿੱਚ ਹੀ ਹੋਣੀ ਚਾਹੀਦੀ ਹੈ। ਥੋੜ੍ਹਾ ਜਿਹਾ ਬਸ ਨਾ ਤੇ ਤੇ ਉਹ ਕੋਸ਼ਿਸ਼ ਮੈਂ ਕਰਨੀ ਹੈ ਜੀ ਕਿ ਬੜੀ ਨਾ ਸਾਦਾ ਜੀ ਗੱਲ ਕਰਾਂ, ਕੋਈ ਬਹੁਤੀ ਟੈਕਨੀਕਲ ਗੱਲ ਨਾ ਹੋਏ। ਪਰ ਜੇ ਫਿਰ ਵੀ ਕੋਈ ਗੱਲ ਰਹਿ ਜਾਏ ਜਿਹੜੀ ਮੁਸ਼ਕਿਲ ਲੱਗੇ, ਉਹ 'ਤੇ ਅਸੀਂ ਬਾਅਦ ਵਿੱਚ ਗੱਲ ਕਰ ਲਵਾਂਗੇ। ਔਰ ਇਹ ਗੱਲ ਹੋਣੀ ਬਹੁਤ ਲੋੜੀਂਦੀ ਹੈ। ਇਸ ਵੇਲੇ ਪੰਜਾਬ ਵਿੱਚ ਜੋਗੀਆਂ ਦੀ ਜਿਹੜੀ ਐਪਿਸਟੇਮਾਲੋਜੀ ਹੈ ਨਾ ਜੀ, ਐਪਿਸਟੇਮਾਲੋਜੀ, ਅਸੀਂ ਘੱਟ ਹੀ ਗੱਲ ਕਰਦੇ ਹਾਂ ਐਪਿਸਟੇਮਾਲੋਜੀ 'ਤੇ, ਕਿਉਂਕਿ ਐਪਿਸਟੇਮਾਲੋਜੀ ਦੇ ਨਾਲ ਅਸੀਂ ਪਰਖਣਾ ਹੁੰਦਾ ਹੈ ਇਲਮ ਨੂੰ, ਠੀਕ, ਜਾਂਚਣਾ ਹੁੰਦਾ ਹੈ ਇਲਮ ਨੂੰ ਕਿ ਕਿੰਨਾ ਠੀਕ ਹੈ, ਕਿੰਨੀ ਖੋਟ ਹੈ ਇਹਦੇ ਵਿੱਚ, ਇਹ ਇਲਮ ਠੀਕ ਹੈ ਜਾਂ ਇਲਮ ਠੀਕ ਨਹੀਂ। ਅਤੇ ਸਾਡੇ ਇੱਥੇ ਸਾਰੀ ਤਵੱਜੋ ਜਿਹੜੀ ਹੈਗੀ ਹੈ ਉਹ ਹੈਗੀ ਹੈ ਇਲਮ ਹਾਸਲ ਕਰਨ 'ਤੇ, ਯਾਨੀ ਕਿਸੇ ਹੋਰ ਦਾ ਬਣਾਇਆ ਹੋਇਆ ਇਲਮ ਹਾਸਲ ਕਰਨ 'ਤੇ ਸਾਡੀ ਸਾਰੀ ਤਵੱਜੋ ਹੈ। ਇਸ ਵਾਸਤੇ ਸਾਡੀ ਧਿਆਨ ਨਹੀਂ ਜਾਂਦਾ ਉੱਧਰ ਕਿ ਇਹ ਇਲਮ ਬਣਿਆ ਕਿੰਝ ਹੈ, ਇਹ ਇਲਮ ਬਣਿਆ ਕਿੰਝ ਹੈ, ਔਰ ਇਹ ਇਲਮ ਕਿਹਨੂੰ ਫਾਇਦਾ ਦਿੰਦਾ ਹੈ ਅਤੇ ਕਿਹਨੂੰ ਨੁਕਸਾਨ ਦਿੰਦਾ ਹੈ। ਇੱਕ ਛੋਟੀ ਜਿਹੀ ਮਿਸਾਲ ਤੋਂ ਮੈਂ ਸ਼ੁਰੂ ਕਰਦਾ ਜੀ। ਇਹ ਤੁਸੀਂ ਦੇਖਿਆ ਹੋਣਾ ਅਖਬਾਰਾਂ ਵਿੱਚ ਔਰ ਸੋਸ਼ਲ ਮੀਡੀਆ 'ਤੇ ਪਿਛਲੇ ਹਫ਼ਤੇ ਉਹ ਪੰਜਾਬ ਹਕੂਮਤ ਨਾ ਇੱਕ ਮੁਹਿੰਮ ਚਲਾ ਰਹੀ ਹੈ, ਇੱਕ ਕਾਨੂੰਨ ਬਣਾ ਰਹੇ ਨੇ ਜਾਦੂਗਰਾਂ ਦੇ ਖਿਲਾਫ, ਝੂਠੇ ਆਮਲਾਂ ਦੇ ਖਿਲਾਫ, ਠੀਕ, ਔਰ ਉਹ ਫੜ ਰਹੇ ਨੇ ਕਾਲਾ ਇਲਮ ਕਰਨ ਵਾਲੇ, ਅਮਲ ਕਰਨ ਵਾਲੇ, ਜਾਦੂਗਰ, ਝੂਠੇ ਪੀਰ, ਠੀਕ। ਔਰ ਇਹ ਖਬਰਾਂ ਅੱਜ ਕੱਲ੍ਹ ਅਖਬਾਰ ਵਿੱਚ ਆ ਰਹੀਆਂ ਨੇ। ਪਤਾ ਨਹੀਂ, ਮੈਂ ਆਪਣੀ ਹਯਾਤੀ ਵਿੱਚ ਹਰ ਦੂਸਰੇ ਸਾਲ ਇਹ ਕਾਨੂੰਨ ਦੇ ਵਿੱਚ ਤਬਦੀਲੀਆਂ ਔਰ ਟਾਸਕ ਫੋਰਸਾਂ ਔਰ ਚੀਫ ਮਿਨਿਸਟਰਾਂ ਦੇ ਬਿਆਨ, ਯਾਨੀ ਸਿੰਧ ਦੇ ਚੀਫ ਮਿਨਿਸਟਰ ਦਾ, ਪੰਜਾਬ ਦੇ ਚੀਫ ਮਿਨਿਸਟਰ ਦਾ, ਹਰ 2 ਸਾਲ ਬਾਅਦ ਇਹ ਬਿਆਨ ਕਿ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਅਤੇ ਅਸੀਂ ਝੂਠੇ ਪੀਰਾਂ ਨੂੰ ਫੜਨਾ ਹੈ, ਅਸੀਂ ਝੂਠੇ ਜਾਦੂਗਰਾਂ ਨੂੰ ਫੜਨਾ ਹੈ, ਠੀਕ, ਔਰ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਨੇ। ਇੰਡੀਆ ਦੇ ਵਿੱਚ ਕੋਈ 3-4 ਰਿਆਸਤਾਂ ਦੇ ਵਿੱਚ ਤੁਹਾਨੂੰ ਪਤਾ ਝੂਠੇ ਜਾਦੂਗਰਾਂ ਦੇ ਖਿਲਾਫ ਕਾਨੂੰਨ ਵੀ ਮੌਜੂਦ ਨੇ। ਉੜੀਸਾ ਵਿੱਚ ਮੌਜੂਦ ਹੈ, ਕਰਨਾਟਕਾ ਵਿੱਚ ਮੌਜੂਦ ਹੈ, ਬਿਹਾਰ ਵਿੱਚ ਮੌਜੂਦ ਹੈ, ਸਜ਼ਾਵਾਂ ਹੁੰਦੀਆਂ ਨੇ। ਮੈਂ ਇੱਕ ਸਵਾਲ ਪੁੱਛਣਾ ਤੁਹਾਡੇ ਕੋਲੋਂ ਕਿ ਤੁਹਾਨੂੰ ਕਿੰਝ ਪਤਾ ਲੱਗਦਾ, ਤੁਸੀਂ ਇੱਕ ਬਿਊਰੋਕਰੈਟ ਹੋ ਜਾਂ ਪੁਲਿਸ ਅਫਸਰ ਹੋ, ਤੁਹਾਨੂੰ ਕਿੰਝ ਪਤਾ ਚੱਲਦਾ ਹੈ ਕਿ ਇਹ ਝੂਠਾ ਪੀਰ ਹੈ? ਤੁਹਾਨੂੰ ਕਿੰਝ ਪਤਾ ਚੱਲੇਗਾ ਕਿ ਇਹ ਇੱਕ ਝੂਠਾ ਜਾਦੂਗਰ ਹੈ? ਕਿੰਝ ਪਤਾ ਚੱਲੇਗਾ ਤੁਹਾਨੂੰ? ਯਾਨੀ ਕੋਈ ਹੈ ਤਰੀਕਾ ਸਾਡੇ ਕੋਲ ਜਿਹਦੇ ਨਾਲ ਇਹ ਪਤਾ ਚੱਲੇ ਕਿ ਇਹ ਪੀਰ ਸੱਚਾ ਹੈ ਔਰ ਇਹ ਪੀਰ ਝੂਠਾ ਹੈ, ਇਹ ਜਾਦੂਗਰ ਸੱਚਾ ਹੈ ਔਰ ਇਹ ਜਾਦੂਗਰ ਝੂਠਾ ਹੈ? ਕਿਸੇ ਨੂੰ ਝੂਠਾ ਕਹਿਣ ਵਾਸਤੇ ਤੁਹਾਡੇ ਕੋਲ ਹੋਣਾ ਚਾਹੀਦਾ ਨਾ ਜੀ ਕੋਈ ਪੈਮਾਨਾ ਕਿ ਸੱਚਾ ਕੌਣ ਹੈ ਔਰ ਝੂਠਾ ਕੌਣ ਹੈ। ਹੁਣ ਇਹ ਕਹਾਣੀ ਇੰਨੀ ਪੁਰਾਣੀ ਹੈ ਔਰ ਇਸ ਕਹਾਣੀ ਦੇ ਵਿੱਚ ਉਹ ਸਾਰਾ ਕੁਝ ਲੁਕਿਆ ਹੋਇਆ ਹੈ ਜਿਹੜਾ ਸਾਡੇ ਕੋਲੋਂ ਲੁਕਾਇਆ ਗਿਆ ਹੈ ਔਰ ਜਿਹਨੂੰ ਅਸੀਂ ਖੋਜ ਕਰਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ, ਨਾ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਅਤੇ ਨਾ ਉਹਨਾਂ ਖੋਜਕਾਰਾਂ ਨੇ ਜਿਹੜੇ ਬਹੁਤ ਲਿਖਦੇ ਨੇ, ਭਾਵੇਂ ਉਹਨਾਂ ਦਾ ਝੁਕਾਓ ਮਾਰਕਸੀ ਹੋਏ ਜਾਂ ਉਹਨਾਂ ਦਾ ਝੁਕਾਓ ਲਿਬਰਲ ਹੋਏ ਜਾਂ ਉਹਨਾਂ ਦਾ ਝੁਕਾਓ ਮਜ਼ਹਬੀ ਹੋਏ। ਇਹ ਖੋਜ ਕਰਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਕਲੋਨੀਅਲ ਜ਼ਮਾਨੇ ਤੋਂ, ਯਾਨੀ 18ਵੀਂ ਸਦੀ ਤੋਂ ਇੰਡੀਆ ਦੇ ਵਿੱਚ ਪਹਿਲੇ ਬੰਗਾਲ ਤੋਂ ਲੈ ਕੇ ਅਤੇ ਅਖੀਰ ਪੰਜਾਬ ਤੱਕ ਮੁਸਲਸਲ ਅਸੀਂ ਇਹ ਦੇਖਦੇ ਹਾਂ ਕਿ ਇੰਡੀਅਨ ਪੀਨਲ ਕੋਡ ਔਰ ਪੁਲਿਸ ਔਰ ਬਿਊਰੋਕਰੇਸੀ ਦੇ ਕੰਮ ਝੂਠੇ ਜਾਦੂਗਰਾਂ ਦੇ ਖਿਲਾਫ ਜਾਂ ਸੋਰਸਰਰ ਦੇ ਖਿਲਾਫ, ਸ਼ੈਮਨਸ ਦੇ ਖਿਲਾਫ, ਜੋਗੀਆਂ ਦੇ ਖਿਲਾਫ,
ਠੀਕ। ਐਸੇ तमाम ਲੋਕ ਜਿਹੜੇ ਨੇਚਰ ਦੇ ਨਾਲ ਜੁੜੇ ਉਹਨਾਂ ਦੇ ਤੌਰ ਤਰੀਕਿਆਂ ਦੇ ਖਿਲਾਫ, ਉਹਨਾਂ ਦੇ ਵੇਜ਼ ਆਫ ਨੋਇੰਗ ਦੇ ਖਿਲਾਫ, ਉਹਨਾਂ ਦੇ ਵੇਜ਼ ਆਫ ਨੋਇੰਗ ਦੇ ਖਿਲਾਫ ਅਸੀਂ ਇੱਕ ਮੁਸਲਸਲ ਇੱਕ ਲੰਮੀ ਹਿਸਟਰੀ ਹੈਗੀ ਹੈ। ਔਰ ਇਹਦੇ ਪਿੱਛੇ ਇੱਕ ਖਿਆਲ ਹੈਗਾ, ਇੱਕ ਛੋਟਾ ਜਿਹਾ ਖਿਆਲ ਕਿ ਇਲਮ ਕੀ ਹੁੰਦਾ ਹੈ ਔਰ ਇਲਮ ਕਿਸ ਤਰ੍ਹਾਂ ਹਾਸਿਲ ਕੀਤਾ ਜਾ ਸਕਦਾ ਹੈ ਦੁਨੀਆ ਦੇ ਬਾਰੇ 'ਚ। ਅਤੇ ਇਹਨੂੰ ਅਸੀਂ ਕਹਿੰਦੇ ਹਾਂ ਟੈਕਨੀਕਲ ਜ਼ੁਬਾਨ ਵਿੱਚ ਐਪਿਸਟੇਮੋਲੋਜੀਕਲ ਡੂਅਲਿਜ਼ਮ। ਐਪਿਸਟੇਮੋਲੋਜੀਕਲ ਡੂਅਲਿਜ਼ਮ ਯਾਨੀ ਇਲਮ ਅਤੇ ਮੈਂ ਅਸੀਂ ਵੱਖੋ ਵੱਖ ਹਾਂ। ਠੀਕ। ਇਲਮ ਅਤੇ ਆਲਮ ਵੱਖੋ ਵੱਖ ਨੇ। ਠੀਕ। ਇੱਕ ਦੂਜੇ ਨਾਲੋਂ ਅਲੱਗ ਨੇ। ਹੁਣ ਇਹ ਆਈਡੀਆ ਐਪਿਸਟੇਮੋਲੋਜੀਕਲ ਡੂਅਲਿਜ਼ਮ ਦਾ ਆਈਡੀਆ ਇੱਥੇ ਅੰਗਰੇਜ਼ ਲੈ ਕੇ ਆਏ ਔਰ ਇਹ ਕਹਾਣੀ ਬੰਗਾਲ ਤੋਂ ਸ਼ੁਰੂ ਹੁੰਦੀ ਹੈ 18ਵੀਂ ਸਦੀ ਵਿੱਚ। ਸ਼ਾਇਦ ਤੁਹਾਡੇ 'ਚੋਂ ਲੋਕਾਂ ਨੂੰ ਯਾਦ ਹੋਏ 18ਵੀਂ ਸਦੀ ਦੇ ਵਿੱਚ ਇੱਕ ਪਹਿਲੀ ਬਗਾਵਤ ਹੁੰਦੀ ਹੈ ਜਿਹੜੀ ਕਲਕੱਤੇ ਤੋਂ ਸ਼ੁਰੂ ਹੁੰਦੀ ਹੈ, ਬੰਗਾਲ ਤੋਂ ਸ਼ੁਰੂ ਹੁੰਦੀ ਹੈ, ਪਟਨਾ 'ਚ ਫੈਲਦੀ ਹੈ, ਬਿਹਾਰ ਤੱਕ ਆਉਂਦੀ ਹੈ। ਇਹਨੂੰ ਕਿਹਾ ਜਾਂਦਾ ਹੈ ਫਕੀਰ ਸੰਨਿਆਸੀ ਬਗਾਵਤ ਅੰਗਰੇਜ਼ਾਂ ਦੇ ਖਿਲਾਫ। ਫਕੀਰ ਸੰਨਿਆਸੀ ਬਗਾਵਤ ਇਹ 1760-62 ਤੋਂ ਸ਼ੁਰੂ ਹੁੰਦੀ ਹੈ ਔਰ ਕਹਿੰਦੇ ਨੇ ਕਿ 1800 ਤੱਕ ਫਕੀਰ ਸੰਨਿਆਸੀ ਬਗਾਵਤ ਜਿਹੜੀ ਹੈ ਉਹ ਮੁਖਤਲਿਫ ਸ਼ਕਲਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜਾਰੀ ਰਹਿੰਦੀ ਹੈ। ਔਰ ਇਹ ਜਿਹੜੀ ਅੰਗਰੇਜ਼ਾਂ ਦਾ ਇੱਕ ਆਈਡੀਆ ਹੈਗਾ ਐਪਿਸਟੇਮੋਲੋਜੀਕਲ ਡੂਅਲਿਜ਼ਮ, ਉਹਦੇ ਪਿੱਛੇ ਅਰਸਤੂ ਤੋਂ ਲੈ ਕੇ ਇਮੈਨੂਅਲ ਕਾਂਟ, ਡੇਵਿਡ ਹਿਊਮ, ਰੈਨੇ ਡਿਕਾਰਟ ਔਰ ਇੰਝ ਦੇ ਫਿਲੋਸੋਫਰ ਜਿਨ੍ਹਾਂ ਦੇ ਆਈਡੀਆਜ਼ ਇੱਥੇ ਆ ਰਹੇ ਸਨ ਪਹਿਲੇ ਬੰਗਾਲ ਵਿੱਚ। ਔਰ ਬੰਗਾਲ ਤੋਂ ਫਿਰ ਉਹ ਆਉਂਦੇ ਜਿਵੇਂ ਜਿਵੇਂ ਅੰਗਰੇਜ਼ ਸਰਕਾਰ ਅੱਗੇ ਅੱਗੇ ਵੱਧਦੀ ਗਈ ਉਂਝ ਉਹ ਆਈਡੀਆਜ਼ ਵੀ ਅੱਗੇ। ਉਹ ਪਹਿਲੀ ਬਗਾਵਤ ਹੁੰਦੀ ਹੈ ਜਿਹੜੀ 1760s ਤੋਂ ਸ਼ੁਰੂ ਹੁੰਦੀ ਹੈ ਅੰਗਰੇਜ਼ਾਂ ਦੇ ਖਿਲਾਫ। ਔਰ ਉਹਦੇ ਵਿੱਚ ਸੰਨਿਆਸੀ ਨੇ, ਉਹਦੇ 'ਚ ਫਕੀਰ ਨੇ, ਉਹਦੇ 'ਚ ਜੋਗੀ ਨੇ, ਉਹਦੇ 'ਚ ਜੁਲਾਏ ਨੇ, ਉਹਦੇ 'ਚੋਂ ਸਾਰੇ ਲੋਕ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਦੇ ਨੇ ਜਿਹੜੇ ਨੇਚਰ ਦੇ ਨਾਲ, ਕੁਦਰਤ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦਾ ਇਲਮ ਦਾ ਤਰੀਕਾਕਾਰ ਬਿਲਕੁਲ ਅੰਗਰੇਜ਼ਾਂ ਨਾਲੋਂ ਅਲੱਗ ਹੈ। ਠੀਕ। ਉਹਨਾਂ ਦੀ ਜਿਹੜੀ ਐਪਿਸਟੇਮੋਲੋਜੀ ਹੈ ਉਹਦੇ ਵਿੱਚ ਜਾਣਨ ਵਾਲਾ ਜੋ ਚੀਜ਼ ਉਹ ਜਾਣ ਰਿਹਾ ਹੈ ਉਹਦੇ ਨਾਲੋਂ ਵੱਖ ਨਹੀਂ ਹੈਗਾ। ਤੁਸੀਂ ਸਮਝ ਰਹੇ ਹੋ, ਜਿਹੜਾ ਬੰਦਾ ਜੋ ਚੀਜ਼ ਜਾਣ ਰਿਹਾ ਹੈ ਉਹਦੇ ਨਾਲੋਂ ਵੱਖ ਨਹੀਂ ਹੈਗਾ। ਇਹ ਬੜੀ ਅਹਿਮ ਗੱਲ ਹੈ ਕਿ ਇੱਥੋਂ ਦੇ ਜਿਹੜੇ ਵੇਜ਼ ਆਫ ਨੋਇੰਗ ਸਨ, ਵੇਜ਼ ਆਫ ਨੋਇੰਗ ਜਿਹੜੇ ਜੋਗੀਆਂ ਨੇ ਇੱਥੇ ਸਦੀਆਂ ਤੋਂ, ਮੁੱਢ ਕਦੀਮ ਤੋਂ ਉਹ ਇੱਥੇ ਉਹ ਤਰੀਕੇ ਜਿਹਦੇ ਨਾਲ ਜਾਣਨਾ ਹੈ ਆਪਣੇ ਆਪ ਨੂੰ, ਪਹਿਲੇ ਆਪਣੇ ਆਪ ਨੂੰ ਔਰ ਉਸ ਤੋਂ ਬਾਅਦ ਸਾਡੇ ਤੋਂ ਜੋ ਬਾਹਰ ਦੁਨੀਆ ਹੈ ਉਹਨੂੰ ਜਾਣਨਾ ਹੈ। ਠੀਕ। ਅੱਛਾ, ਇਹ ਇੱਕ ਪੂਰਾ ਇੱਕ ਇਲਮ ਦਾ ਇੱਕ ਤਰੀਕਾ ਹੈਗਾ ਜਿਹੜਾ ਇਸ ਖਿੱਤੇ ਦੇ ਵਿੱਚ, ਇਸ ਇਲਾਕੇ ਦੇ ਵਿੱਚ ਜੋਗੀਆਂ ਨੇ ਮੁੱਢ ਕਦੀਮ ਤੋਂ ਇੱਥੇ ਉਹਨੂੰ ਇੱਕ ਕਮਾਲ ਤੱਕ ਪਹੁੰਚਾਇਆ, ਕਮਾਲ ਤੱਕ। ਠੀਕ। ਯਾਨੀ ਐਸਾ ਕਮਾਲ ਤੱਕ ਪਹੁੰਚਾਇਆ ਕਿ ਗੋਰਖਨਾਥ 'ਤੇ ਕਿਤਾਬ ਲਿਖੀ ਹੈ ਇੱਕ ਅੰਗਰੇਜ਼ ਨੇ, ਉਹ ਕਈ ਲੋਕਾਂ ਨੇ ਤੁਹਾਡੇ 'ਚ ਪੜ੍ਹੀ ਹੋਈ ਹੈ। ਜਦੋਂ ਕਹਿੰਦੇ ਨੇ ਕਿ ਸਿਕੰਦਰ ਆਜ਼ਮ ਆਇਆ ਨਾ ਜੀ ਇੱਥੇ, ਅਤੇ ਉਹ ਜੋਗੀ ਸਨ, ਕੁਛ ਨਾਂਗੇ ਜੋਗੀ, ਉਹ ਤਪੱਸਿਆ ਕਰ ਰਹੇ ਸਨ ਇੱਕ ਤਪਦੀ ਹੋਈ ਰੇਤ 'ਤੇ ਬਹਿ ਕੇ, ਦਿਨ ਦੇ ਵੇਲੇ ਨੰਗੇ ਬੈਠੇ ਹੋਏ ਸਨ ਔਰ ਤਪੱਸਿਆ ਕਰ ਰਹੇ ਸਨ। ਅਤੇ ਉਹ ਕਹਿੰਦੇ ਜੀ ਉਹਨਾਂ ਨੇ ਜਾ ਕੇ ਦੱਸਿਆ ਸਿਕੰਦਰ ਨੂੰ ਕਿ ਜੀ ਇੱਥੇ ਤਾਂ ਇੰਝ ਦੇ ਵੀ ਲੋਕ ਹੈਗੇ ਨੇ, ਅਤੇ ਉਹਨੂੰ ਬੜਾ ਦਿਲਚਸਪੀ ਹੁੰਦੀ ਸੀ ਅਤੇ ਉਹ ਉੱਥੇ ਗਿਆ। ਉਹ ਕਹਿੰਦੇ ਨੇ ਜੀ 7 ਟਰਾਂਸਲੇਟਰ ਉਹਦੇ ਵਿੱਚ ਟਰਾਂਸਲੇਟ ਕਰ ਰਹੇ ਸਨ, ਜੋਗੀਆਂ ਤੋਂ ਲੈ ਕੇ ਤੇ ਸਿਕੰਦਰ ਤੱਕ, ਐਂਡ ਹੀ ਵਾਜ਼ ਸੋ ਸਰਪ੍ਰਾਈਜ਼ਡ
ਕਿ ਐਨੀ ਸ਼ਿਕਰ ਦੁਪਹਿਰੇ ਤਪਦੀ ਹੋਈ ਰੇਤ 'ਤੇ ਬੈਠ ਕੇ ਇਹ ਲੋਕ ਇੰਜ ਤਪੱਸਿਆ ਕਰ ਰਹੇ ਨੇ। ਉਹਨਾਂ ਦੀ ਬਿਲਕੁਲ ਐਪਿਸਟੇਮਾਲੋਜੀ ਦੇ ਨਾਲ ਇਹ ਜੁੜੀ ਹੋਈ ਗੱਲ ਸੀ, ਐਪਿਸਟੇਮਾਲੋਜੀ ਦੇ ਨਾਲ ਜੁੜੀ ਹੋਈ ਗੱਲ ਸੀ। ਔਰ ਉਹ ਗੱਲ ਇਹ ਸੀ ਕਿ ਜੋਗੀ ਉਹ ਹੁੰਦਾ ਹੈ, ਜਿਵੇਂ ਉਪਨਿਸ਼ਦ ਵਿੱਚ ਲਿਖਿਆ ਹੋਇਆ ਹੈ ਕਿ ਜੋਗੀ ਕੀ ਹੈ। ਜੋਗੀ ਉਹ ਹੁੰਦਾ ਹੈ ਜਿਹੜਾ ਆਪਣੀ ਸੈਂਸਸ ਜਿਹਦੀ ਮਾਡਰਨ ਸਾਇੰਸ ਹੈ, ਜਿਹੜੀ ਜਦੀਦ ਸਾਇੰਸ ਹੈ, ਉਹਦੇ ਵਿੱਚ ਸੈਂਸੋਰੀਅਲ ਨੌਲੇਜ ਦੀ ਕੋਈ ਅਹਿਮੀਅਤ ਨਹੀਂ। ਠੀਕ, ਸੈਂਸੋਰੀਅਲ ਨੌਲੇਜ ਜਿਹੜੀਆਂ ਸੈਂਸਸ ਨੇ, ਪਿੰਡਾ ਹੈ ਜਿਹੜਾ ਪਿੰਡਾ, ਜਿਵੇਂ ਸ਼ਾਹ ਹੁਸੈਨ ਨੇ ਕਿਹਾ ਨਾ ਜੀ ਕਿ ਇਸ਼ਕ ਮੁਹੱਬਤ ਸੋਈ ਹੋਈ ਜਾਨਨ ਪਈ ਜਿਨ੍ਹਾਂ ਦੇ ਹੱਡ ਵਿਹੜਿਆ। ਠੀਕ, ਹੱਡ ਵਿਹੜਿਆ। ਉਹ ਇਹ ਜਿਹੜੀ ਐਪਿਸਟੇਮਾਲੋਜੀ ਹੈਗੀ ਹੈ ਨਾ, ਕਿ ਜਿਹੜਾ ਸਾਡਾ ਪਿੰਡਾ ਹੈ, ਜਿਹੜਾ ਜੁੱਸਾ ਹੈ, ਠੀਕ ਹੈ, ਇਹ ਇਲਮ ਦਾ ਜ਼ਰੀਆ ਵੀ ਹੈ ਔਰ ਇਲਮ ਦੀ ਮੰਜ਼ਿਲ ਵੀ ਹੈ। ਠੀਕ ਹੈ, ਔਰ ਇਹਦੇ ਜ਼ਰੀਏ ਨਾ ਸਿਰਫ ਇਲਮ ਹਾਸਿਲ ਕੀਤਾ ਜਾ ਸਕਦਾ ਹੈ ਆਪਣੇ ਬਾਰੇ 'ਚ, ਬਲਕਿ ਦੁਨੀਆ ਦੇ ਬਾਰੇ 'ਚ ਪਿੰਡੇ ਦੇ ਜ਼ਰੀਏ, ਪਿੰਡੇ ਦੇ ਵਿੱਚ ਜਿਹੜੀਆਂ ਸੈਂਸਸ ਨੇ ਉਹਨਾਂ ਦੇ ਜ਼ਰੀਏ। ਠੀਕ, ਉਹ ਜਿਹੜਾ ਨੌਲੇਜ ਹੈਗਾ ਯਾਨੀ ਐਮਬੋਡੀਡ ਐਪਿਸਟੇਮਾਲੋਜੀ ਜਿਹੜੀ ਇੱਥੇ ਜੋਗੀ ਵਰਤ ਰਹੇ ਸਨ, ਉਹ ਸਿਕੰਦਰ ਆਜ਼ਮ ਨੂੰ ਇੰਨੀ ਅਜੀਬ ਲੱਗੀ ਕਿਉਂਕਿ ਸਿਕੰਦਰ ਆਜ਼ਮ ਜਿੱਥੋਂ ਆਇਆ ਸੀ ਉੱਥੇ ਜਿਹੜੀ ਐਪਿਸਟੇਮਾਲੋਜੀ, ਵੇਜ਼ ਆਫ ਨੋਇੰਗ ਰਾਈਟ ਸਨ, ਉਹ ਇਹ ਸਨ ਕਿ ਸਾਰਾ ਨੌਲੇਜ ਅਕਲ ਦੇ ਜ਼ਰੀਏ, ਸੈਰੀਬਰਲ ਐਬਸਟਰੈਕਟ ਨੌਲੇਜ ਨਾ, ਕਨਸੈਪਚੁਅਲ ਨੌਲੇਜ ਯਾਨੀ ਲਫ਼ਜ਼ਾਂ ਦਾ ਨੌਲੇਜ, ਲਫ਼ਜ਼ਾਂ ਦੇ ਜ਼ਰੀਏ, ਲੈਂਗੁਏਜ ਦੇ ਜ਼ਰੀਏ। ਤੇ ਉਹ ਸਿਕੰਦਰ ਆਜ਼ਮ ਨੂੰ ਬੜਾ ਅਜੀਬ ਲੱਗਾ। ਤੇ ਚੂੰਕਿ ਚਿੱਟ ਆ ਗਈ ਹੈ, 5 ਮਿੰਟ ਰਹਿ ਗਏ ਨੇ, ਤੇ ਮੈਂ ਬਸ ਹੁਣ ਇਹ ਗੱਲ ਨੂੰ ਨਾ ਥੋੜ੍ਹਾ ਜਿਹਾ ਲਵੇਟਣਾ। ਉਹ ਜਦੋਂ ਰਿਬੇਲੀਅਨ ਇੱਥੇ ਹੁੰਦੀ ਹੈ 1760 60s ਤੋਂ ਲੈ ਕੇ 1800 ਤੱਕ ਜਾਰੀ ਰਹਿੰਦੀ ਹੈ, ਤੇ ਅੰਗਰੇਜ਼ਾਂ ਨੂੰ ਇਹ ਬੜਾ ਅਜੀਬ ਲੱਗਦਾ ਹੈ ਕਿ ਇਹ ਲੋਕ ਨੇ, ਇਹਨਾਂ 'ਚੋਂ ਕਈ ਨੇ ਜਿਹੜੇ ਕੱਪੜੇ ਨਹੀਂ ਪਾਉਂਦੇ, ਅੱਧੇ ਕੱਪੜੇ ਪਾਉਂਦੇ ਨੇ, ਔਰ ਦੁਨੀਆ ਇਹਨਾਂ ਦੇ ਵੱਲ ਵੇਖਦੀ ਹੈ। ਇਹ ਜੋਗੀ ਨੇ, ਠੀਕ ਹੈ, ਇਹ ਜੋਗੀ ਨੇ। ਜਿਵੇਂ ਸਿਕੰਦਰ ਆਜ਼ਮ ਵੇਖ ਕੇ ਬੜਾ ਹੈਰਾਨ ਹੋਇਆ ਸੀ ਨਾ ਕਿ ਇੱਥੇ ਤਪੱਸਿਆ ਕਿੰਜ ਕਰ ਰਹੇ ਨੇ ਇੰਨੀ ਧੁੱਪ ਵਿੱਚ, ਬਿਕੋਜ਼ ਦੇ ਹੈਡ ਡੈਲਟ ਵਿਦ ਆਲ देयर ਸੈਂਸਸ। ਦਿਸ ਇਜ਼ ਵਟ ਯੋਗੀਜ਼ ਡੂ। ਠੀਕ, ਦੇ ਯੂਜ਼ ਦਿਸ ਬੋਡੀ ਐਜ਼ ਅ ਮੀਡੀਅਮ ਆਫ ਨੌਲੇਜ ਬਟ ਬਾਈ ਡਿਸਿਪਲਿਨਿੰਗ ਇਟ। ਠੀਕ, ਡਿਸਿਪਲਿਨਿੰਗ ਇਟਸ ਡਿਸਟਰੈਕਸ਼ਨਸ। ਤੇ ਉਹ ਉਹਨਾਂ ਨੂੰ ਬੜਾ ਅਜੀਬ ਲੱਗਾ, ਬਿਲਕੁਲ ਜਿਵੇਂ ਸਿਕੰਦਰ ਆਜ਼ਮ ਨੂੰ ਲੱਗਾ ਸੀ। ਇੱਥੇ ਅੰਗਰੇਜ਼ਾਂ ਨੂੰ ਬੜਾ ਅਜੀਬ ਲੱਗਾ। ਇੱਕ ਬਹੁਤ ਵੱਡੀ ਇੱਥੇ ਮੁਹਿੰਮ ਚੱਲੀ ਬੰਗਾਲ ਦੇ ਵਿੱਚ ਜੋਗੀਆਂ ਨੂੰ ਕ੍ਰਸ਼ ਕਰਨ ਦੀ, ਸੰਨਿਆਸੀਆਂ ਨੂੰ ਕ੍ਰਸ਼ ਕਰਨ ਦੀ। ਔਰ ਇਹ ਜਿਹੜੀ ਉਹ ਐਪਿਸਟੇਮਾਲੋਜੀ, ਆਪਣਾ ਨੌਲੇਜ ਦਾ ਤਰੀਕਾ ਜਿਹੜਾ ਉਹ ਯੂਰਪ ਤੋਂ ਨਾਲ ਲੈ ਕੇ ਆਏ ਸਨ, ਜਿਹੜਾ ਉਹਨਾਂ ਨੇ ਯੂਰਪ ਦੇ ਵਿੱਚ, ਤੁਹਾਨੂੰ ਯਾਦ ਹੋਏਗਾ ਜਿਹੜੇ ਲੋਕ ਹਿਸਟਰੀ ਪੜ੍ਹਦੇ ਨੇ, ਵਿਚ ਹੰਟਿੰਗ ਦੇ ਵਿੱਚ ਇੰਨੀਆਂ ਔਰਤਾਂ ਮਾਰੀਆਂ, ਵਿਚ ਹੰਟਿੰਗ ਦੇ ਵਿੱਚ, ਕਿਉਂਕਿ ਡੂਅਲਿਜ਼ਮ ਦੀ ਜਿਹੜੀ ਐਪਿਸਟੇਮਾਲੋਜੀ ਹੈ ਉਹਦੇ ਵਿੱਚ ਐਸੇ ਕਿਸੇ ਇਲਮ ਦੀ ਗੁੰਜਾਇਸ਼ ਨਹੀਂ ਜਿਹੜਾ ਨੇਚਰ ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਮੈਜਿਕ ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਐਸਟਰੋਲੋਜੀ ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਸ਼ੈਮਨਿਜ਼ਮ ਨਾਲ ਜੁੜਿਆ ਹੋਇਆ ਹੈ, ਜਿਹੜਾ ਸੋਰਸਰੀ ਨਾਲ ਜੁੜਿਆ ਹੋਇਆ ਹੈ। ਬਈ ਇਹ ਸਾਰੇ ਇਲਮ ਨੇ। ਮੈਜਿਕ ਇੱਕ ਇਲਮ ਹੈ, ਉਹਦੀ ਹਜ਼ਾਰਾਂ ਸਾਲ ਦੀ ਹਿਸਟਰੀ ਹੈ। ਐਸਟਰੋਲੋਜੀ ਇੱਕ ਇਲਮ ਹੈ, ਉਹਦੀ ਹਜ਼ਾਰਾਂ ਸਾਲ ਦੀ ਹਿਸਟਰੀ ਹੈ। ਸ਼ੈਮਨਿਜ਼ਮ ਇੱਕ ਇਲਮ ਹੈ, ਉਹਦੀ ਹਜ਼ਾਰਾਂ ਸਾਲ ਦੀ ਹਿਸਟਰੀ ਹੈ। ਠੀਕ ਹੈ ਜੀ, ਸੋਰਸਰੀ ਇੱਕ ਇਲਮ ਹੈ, ਉਹਦੀ ਹਜ਼ਾਰਾਂ ਸਾਲ ਦੀ ਹਿਸਟਰੀ ਹੈ। ਔਰ ਯੂਰਪ ਵਿੱਚ ਜਿਹੜੀਆਂ ਵਿਚ ਹੰਟਿੰਗ ਕੀਤੀ ਗਈ, ਐਡੀ ਖੌਫਨਾਕ ਵਿਚ ਹੰਟਿੰਗ ਕੀਤੀ ਗਈ ਔਰ ਤਮਾਮ ਔਰਤਾਂ ਮਾਰੀਆਂ ਗਈਆਂ। ਤੁਹਾਨੂੰ ਪਤਾ ਹੈ ਕਿ ਕਿਸੇ ਨੂੰ ਸਾੜ ਕੇ ਮਾਰਿਆ ਗਿਆ, ਕਿਸੇ ਨੂੰ ਸੁੱਟਿਆ ਗਿਆ, ਕਿਸੇ ਨੂੰ ਵੱਢਿਆ ਗਿਆ। ਉਹ ਸਿਰਫ ਇਸ ਵਾਸਤੇ ਕਿ ਉਹ ਨੇਚਰ ਨੂੰ ਪ੍ਰੈਕਟਿਸ ਕਰਦੀਆਂ ਸਨ। ਉਹਨਾਂ ਦੇ ਨੌਲੇਜ ਦਾ ਸੋਰਸ ਉਹਨਾਂ ਦੇ ਆਪਣੇ ਪਿੰਡੇ ਸਨ ਔਰ ਨੇਚਰ ਸੀ। ਯਾਨੀ ਉਹ ਐਬਸਟਰੈਕਟ ਇੰਟਲੈਕਚੁਅਲ ਨੌਲੇਜ ਨਹੀਂ ਸੀ ਜਿਹੜਾ ਹਾਲੇ ਤੱਕ ਇੱਕ ਡਿਸਐਮਬੋਡੀਡ ਤਰੀਕੇ ਦੇ ਨਾਲ ਆਪਣੇ ਆਪ ਨਾਲ ਡਿਸਕਨੈਕਟਡ ਹੋ ਕੇ, ਆਪਣੇ ਆਪ ਦੇ ਨਾਲ ਡਿਸਕਨੈਕਟਡ ਹੋ ਕੇ, ਇਹ ਜਿੰਨੀ ਨੌਲੇਜ ਅਸੀਂ ਅੱਜ ਹਾਸਿਲ ਕਰ ਰਹੇ ਹਾਂ, ਵਰਤ ਰਹੇ ਹਾਂ ਔਰ ਮੰਨ ਰਹੇ ਹਾਂ, ਇਹ ਸਾਰੀ ਡਿਸਐਮਬੋਡੀਡ ਨੌਲੇਜ ਹੈ ਔਰ ਇਹ ਕਲੋਨੀਅਲ ਨੌਲੇਜ ਹੈ। ਠੀਕ ਹੈ, ਉਹਦੇ ਪਿੱਛੇ ਇੱਕ ਐਪਿਸਟੇਮਾਲੋਜੀ ਹੈ ਜਿਹੜੀ ਡੂਅਲਿਸਟ ਐਪਿਸਟੇਮਾਲੋਜੀ ਹੈ, ਜਿਹੜੀ ਇਹ ਕਹਿੰਦੀ ਹੈ ਕਿ ਮੈਂ ਤੇ ਜਿਹਨੂੰ ਮੈਂ ਦੇਖ ਰਿਹਾ ਹਾਂ ਜਾਂ ਜਿਹਨੂੰ ਮੈਂ ਜਾਣਨਾ ਚਾਹ ਰਿਹਾ ਹਾਂ ਉਹ ਵੱਖ ਨੇ। ਜੋਗੀ ਐਪਿਸਟੇਮਾਲੋਜੀ ਮਲਟੀ ਸਪੀਸ਼ੀਜ਼। ਠੀਕ, ਦੇਖੋ ਨਾ, ਅੰਗਰੇਜ਼ਾਂ ਨੇ ਇੱਥੇ ਸਪੀਸ਼ੀਜ਼ ਮੁਕਾਈਆਂ ਨਾ, ਅੰਗਰੇਜ਼ਾਂ ਨੇ ਇੱਥੇ ਦਰਖਤ ਕੱਟੇ ਨਾ,
ਜੰਗਲਾਤ ਮੁਕਾਏ ਨਾ ਇੱਥੇ, ਬੇਲੇ ਵੱਢੇ ਨਾ, ਉਹ ਐਸੇ ਐਪਿਸਟੇਮੋਲੋਜੀ ਤਹਿਤ ਕਿ ਸਿਰਫ ਬੰਦੇ ਦਾ ਦਿਮਾਗ ਵੱਡਾ ਹੈ, ਬੰਦੇ ਦਾ ਪਿੰਡਾ ਕੁਛ ਨਹੀਂ ਹੈਗਾ, ਬੰਦੇ ਦਾ ਪਿੰਡਾ ਸਿਰਫ ਬੰਦੇ ਦੇ ਦਿਮਾਗ ਨੂੰ ਕੈਰੀ ਕਰਨ ਵਾਸਤੇ ਵੇ, ਠੀਕ ਹੈ। ਔਰ ਹਰ ਚੀਜ਼ ਬੰਦੇ ਤੋਂ ਇਨਫੀਰੀਅਰ ਹੈ, ਯਾਨੀ ਉਹ ਜੰਗਲ ਹੋਏ, ਉਹ ਚਰਿੰਦ ਹੋਏ, ਉਹ ਪਰਿੰਦ ਹੋਏ, ਉਹ ਸਾਰੀਆਂ ਚੀਜ਼ਾਂ ਇਨਫੀਰੀਅਰ ਨੇ ਔਰ ਉਹ ਬੰਦੇ ਵਾਸਤੇ ਨੇ। ਜੰਗਲ ਵੱਢ ਦਿੱਤੇ, ਸਪੀਸ਼ੀਜ਼ ਮਾਰ ਦਿੱਤੀਆਂ, ਤੁਸੀਂ ਦੇਖੋ ਨਾ। ਤੇ ਉਹ ਜਿਹੜੀ ਜੋਗੀ ਐਪਿਸਟੇਮੋਲੋਜੀ ਹੈ, ਮੈਨੂੰ ਇੰਝ ਲੱਗਦਾ ਹੈ ਕਿ ਹੁਣ ਮੈਂ ਬਸ ਜੀ 1 ਮਿੰਟ ਵਿੱਚ ਮੁਕਾ ਰਿਹਾ, ਜੋਗੀ ਐਪਿਸਟੇਮੋਲੋਜੀ, ਇਸ ਧਰਤੀ ਦੀ ਐਪਿਸਟੇਮੋਲੋਜੀ, ਉਹ ਬੰਦੇ ਤੋਂ, ਜਿਹੜਾ ਬੰਦਾ ਨੇ ਇਲਮ ਦਾ ਕੰਮ ਕਰਨਾ ਹੈ, ਉਹਦੇ ਆਪਣੇ ਪਿੰਡੇ ਤੋਂ ਸ਼ੁਰੂ ਹੁੰਦੀ ਹੈ, ਉਹਦੇ ਆਪਣੇ ਪਿੰਡੇ ਤੋਂ ਸ਼ੁਰੂ ਹੁੰਦੀ ਹੈ। ਇਹ ਜਿਹੜੀ ਵੈਸਟਰਨ ਨੌਲੇਜ ਹੈ, ਉਹਦਾ ਵੱਡਾ ਮਸਲਾ ਇਹ ਹੈ ਕਿ ਯੂ ਵਿਦਆਊਟ ਬਿਲੀਵਿੰਗ ਇਨ ਐਨੀਥਿੰਗ ਯੂ ਕੈਨ ਸਟਿਲ ਬੀ ਅ ਸਾਇੰਟਿਸਟ, ਵਿਦਆਊਟ ਡੂਇੰਗ ਐਨੀਥਿੰਗ ਯੂ ਕੈਨ ਸਟਿਲ ਬੀ ਅ ਡਾਕਟਰ। ਤੁਸੀਂ ਸਮਝ ਰਹੇ, ਯਾਨੀ ਤੁਹਾਡਾ ਇਲਮ ਤੁਹਾਡੇ ਨਾਲੋਂ ਵੱਖ ਹੋ ਸਕਦਾ ਹੈ, ਬਟ ਇਨ ਜੋਗੀ ਐਪਿਸਟੇਮੋਲੋਜੀ ਜਿਹੜੀ ਇੱਥੇ ਯਾਨੀ ਇੰਨੇ ਹਜ਼ਾਰ ਸਾਲ ਜਿੰਨੇ ਇੰਨੇ ਕਮਾਲ ਕੀਤੇ, ਉਹ ਉਸ ਐਪਿਸਟੇਮੋਲੋਜੀ ਦੇ ਵਿੱਚ knowledge starts with you, ਠੀਕ, with your own disciplining of senses and self. Number 2, it is multi species, ਇਹਦੇ ਵਿੱਚ ਕੋਈ ਹੋਰ ਚਰਿੰਦ ਪਰਿੰਦ ਨਾ ਕੋਈ ਹੀਨਾ ਹੈ, ਨਾ ਕੋਈ ਛੋਟਾ ਹੈ, ਨਾ ਕੋਈ ਇਨਫੀਰੀਅਰ ਹੈ। ਪੱਤੇ, ਦਰਖਤ, ਇਹ ਉਹ, ਤੁਸੀਂ ਸਭ ਦੇ ਨਾਲ ਜੁੜੇ ਹੋਏ ਹੋ, ਤੁਸੀਂ ਕਿਸੇ ਚੀਜ਼ ਤੋਂ ਉੱਤੇ ਨਹੀਂ। ਸੋ ਇਟ ਇਜ਼ ਕ੍ਰੀਏਚਰਲੀ, ਇਟ ਇਜ਼ ਮਲਟੀ ਸਪੀਸ਼ੀਜ਼, ਇਟ ਇਜ਼ ਐਮਬੋਡੀਡ, ਠੀਕ, ਜਿਹਦੇ ਵਿੱਚ ਯੂ ਡੋਂਟ ਨੀਡ ਐਨੀ ਬੁੱਕ ਬਟ your body, ਠੀਕ, because all distraction whether sensorial or sensational or visceral, your body is the source of all those problems, ठीक। so you know, so ਇਹ ਬਿਲਕੁਲ ਇੱਕ ਰੈਡੀਕਲ ਕਿਸਮ ਦੀ ਐਪਿਸਟੇਮੋਲੋਜੀ ਹੈ, radical किस्म दी epistemology, where you learn first to dwell in your own body, not to transcend it but to use it to produce knowledge, and use that knowledge to lower or eliminate suffering within you and within the world among all species. Thank you so much.